ਨਾ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ, ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ। 31 ਜਨਵਰੀ ਅਖੀਰਲੀ ਤਰੀਕ ਹੈਗੀ ਹੈ ਜੇ ਇਸ ਸਾਲ ਦੇ ਵਿੱਚ ਤੁਸੀਂ ਇੰਸ਼ੋਰੈਂਸ ਲੈਣੀ ਹੈ। ਅਤੇ ਇਸ ਸਾਲ ਜੇ ਇੰਸ਼ੋਰੈਂਸ ਤੁਸੀਂ ਨਹੀਂ ਲੈਂਦੇ ਤਾਂ ਉਸ ਦੇ ਕਰਕੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਜਿਹੜਾ ਉਹ ਪੈ ਸਕਦਾ ਹੈ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਇਹਨਾਂ ਨੂੰ ਕਾਲ ਕਰੋ 408 272 2500 4082722500। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਈਰਾਨ ਦੇ ਵਿੱਚ ਇੱਕ ਯੂਕਰੇਨੀਅਨ ਜਿਹੜਾ ਜਹਾਜ਼ ਆ ਉਹ ਹਾਦਸਾਗ੍ਰਸਤ ਹੋਇਆ ਅਤੇ ਮਰਨ ਵਾਲਿਆਂ ਦੇ ਵਿੱਚ ਤਕਰੀਬਨ 180 ਲੋਕ ਦੱਸੇ ਜਾਂਦੇ ਨੇ ਅਤੇ ਉਹਨਾਂ ਦੇ ਵਿੱਚੋਂ 63 ਕੈਨੇਡੀਅਨ ਨਾਗਰਿਕ ਦੱਸੇ ਜਾ ਰਹੇ ਨੇ। ਹਾਂ ਬਿਲਕੁਲ। ਅੱਜ ਜਦੋਂ ਅਸੀਂ ਉੱਠੇ ਹਾਂ ਇੰਡੀਆ ਦੇ ਵਿੱਚ ਉਦੋਂ ਦੋ ਵੱਡੀਆਂ ਖਬਰਾਂ ਚੱਲ ਰਹੀਆਂ ਸਨ। ਤਾਂ ਇੱਕ ਖਬਰ ਸੀਗੀ ਕਿ ਅਮਰੀਕਨ ਏਅਰਬੇਸ ਸਟੇਸ਼ਨ ਤੇ ਇੱਕ ਹਮਲਾ ਹੋਇਆ, ਮਿਜ਼ਾਈਲੀ ਹਮਲਾ ਹੋਇਆ। ਉਹਦੇ ਵਿੱਚ ਕੀ ਨੁਕਸਾਨ ਹੋਇਆ ਉਹਦੀ ਅਜੇ ਲੱਗੀ ਨਹੀਂ ਸੀਗੀ, ਖਬਰ ਨਹੀਂ ਸੀ ਲੱਗੀ ਕਿ ਕਿੰਨਾ ਨੁਕਸਾਨ ਹੋਇਆ। ਤੇ ਦੂਸਰੀ ਨਾਲ ਹੀ ਇੱਕ ਖਬਰ ਆ ਗਈ ਇਸ ਹਾਦਸਾਗ੍ਰਸਤ ਜਹਾਜ਼ ਦੀ, ਕਿਉਂਕਿ ਇਹ ਵੀ ਈਰਾਨ ਦੇ ਵਿੱਚ ਹੋਇਆ। ਉਹ ਇਰਾਕ ਦੇ ਵਿੱਚ ਹੋਇਆ ਪਰ ਕੀਤਾ ਈਰਾਨ ਵੱਲੋਂ ਗਿਆ। ਤਾਂ ਉਸ ਸਮੇਂ ਲੋਕ ਜਿਹੜੇ ਸੀਗੇ ਥੋੜਾ ਜਿਹਾ ਕਿਤੇ ਨਾ ਕਿਤੇ ਜਿਵੇਂ ਹੁੰਦੇ ਨਾ ਮੱਥਾ ਟਣਕਦਾ, ਤਾਂ ਲੋਕ ਥੋੜੇ ਜਿਹੇ ਫਿਕਰਮੰਦ ਹੋਏ ਕਿ ਕਿਤੇ ਇਹ ਘਟਨਾਵਾਂ ਆਪੋ ਵਿੱਚ ਦੀ ਜੁੜਦੀਆਂ ਤੇ ਨਹੀਂ। ਫਿਰ ਬਾਅਦ ਦੇ ਵਿੱਚ ਸਾਫ਼ ਹੋਇਆ ਕਿ ਨਹੀਂ, ਜਹਾਜ਼ ਜਿਹੜਾ ਹੈ ਉਹ ਡਿੱਗਿਆ ਨਹੀਂ ਗਿਆ, ਮਤਲਬ ਕਿ ਹਾਦਸਾਗ੍ਰਸਤ ਹੋਇਆ। ਬਾਕੀ ਹੁਣ ਪਤਾ ਲੱਗੂਗਾ ਜਦੋਂ ਜਾਂਚ ਪੜਤਾਲ ਹੋਊਗੀ ਕਿ ਕਿਸ ਕਾਰਨ ਉਹ ਜਹਾਜ਼ ਜਿਹੜਾ ਹਾਦਸਾਗ੍ਰਸਤ ਹੋਇਆ। ਤਾਂ ਇਹਦੇ ਵਿੱਚ ਮਰਨ ਵਾਲਿਆਂ ਦੀ ਤਾਦਾਦ ਜਿਹੜੀ ਹੈ ਉਹ 170 ਦੱਸੀ ਗਈ, ਤੁਸੀਂ 160 ਦੱਸ ਰਹੇ ਹੋ। ਤਾਂ ਉਸ ਤੋਂ ਬਾਅਦ ਹੁਣ ਇਹ ਸਾਫ਼ ਹੋਇਆ ਕਿ ਇਹਦੇ ਵਿੱਚ ਕਿੱਥੋਂ ਕਿੱਥੋਂ ਦੇ ਨਾਗਰਿਕ ਸਨ ਜਿਹੜੇ ਕਿ ਕਹਿ ਸਕਦੇ ਆਪਾਂ ਕਿ ਬਹੁਤ ਬਦਕਿਸਮਤ ਨਿਕਲੇ ਕਿ ਆਪਣੀ ਮੰਜ਼ਿਲ ਵੱਲ ਉੱਡੇ ਪਰ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਉੱਡ ਗਏ। ਤਾਂ ਉਹ ਕਿਹੜੇ ਸੀਗੇ? 63 ਯਾਤਰੀ ਕੈਨੇਡਾ ਦੇ ਦੱਸੇ ਜਾਂਦੇ ਆ, ਈਰਾਨ ਦੇ 82 ਸੀਗੇ। ਤਾਂ ਇੱਥੋਂ ਹੀ ਥੋੜਾ ਜਿਹਾ ਸਾਫ਼ ਹੋ ਗਿਆ ਕਿ ਇਹਨਾਂ ਦੇ ਆਪਣੇ 82 ਈਰਾਨੀ ਯਾਤਰੀ ਸੀਗੇ, ਕਿਉਂਕਿ ਪਹਿਲਾਂ ਕਿਹਾ ਗਿਆ ਕਿ ਸ਼ਾਇਦ ਈਰਾਨ ਨੇ ਨਾ ਡੇਗ ਦਿੱਤਾ ਹੋਵੇ। ਤਾਂ ਫਿਰ ਇਸ ਤੋਂ ਇਲਾਵਾ ਜਿਹੜੇ ਹੋਰ ਕੁਛ ਦੇਸ਼ਾਂ ਦੇ ਹੈਗੇ, ਜਿਵੇਂ 10 ਸਵੀਡਿਸ਼ ਸੀਗੇ, 4 ਅਫਗਾਨੀ ਸੀਗੇ, 3 ਜਰਮਨ ਦੱਸੇ ਜਾਂਦੇ ਆ ਅਤੇ 3 ਜਿਹੜੇ ਆ ਉਹ ਬ੍ਰਿਟੇਨ ਦੇ ਨਾਗਰਿਕ ਵੀ ਦੱਸੇ ਜਾਂਦੇ ਆ। ਸੋ ਇਸ ਤਰ੍ਹਾਂ ਇਹ ਤਾਦਾਦ ਦੱਸੀ ਗਈ ਆ। ਵੈਸੇ ਕ੍ਰਿਊ ਮੈਂਬਰ ਵੀ ਹੈ ਜਿਹੜੇ 9 ਉਹ ਵੀ ਚਲ ਵਸੇ ਆ। ਸੋ ਇੱਕ ਬਹੁਤ ਵੱਡੀ ਤਰਾਸਦੀ ਵਾਪਰੀ ਆ, ਔਰ ਉਸ ਵੇਲੇ ਵਾਪਰੀ ਆ ਜਦੋਂ ਹੁਣ ਦੇਖੀਏ ਕਿ ਇੱਕ ਤਰ੍ਹਾਂ ਨਾਲ ਜੰਗ ਦੇ ਮੁਹਾਨ ਤੇ ਫਿਰ ਲੈ ਆਂਦਾ ਦੋ ਜਿਹੜੇ ਹੁਕਮਰਾਨ ਨੇ, ਜਿੱਦਾਂ ਈਰਾਨ ਵਾਲੇ ਆ ਜਾਂ ਜਿਹੜੇ ਟਰੰਪ ਸਾਹਿਬ ਆ। ਟਰੰਪ ਸਾਹਿਬ ਤੇ ਮੈਨੂੰ ਲੱਗਦਾ ਹੁਣ ਪ੍ਰੈਸ ਕਾਨਫਰੰਸ ਵੀ ਕਰ ਰਹੇ ਆ। ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਇੱਕ ਪੀਸੀ ਕੀਤੀ ਜਾ ਰਹੀ ਹੈ। ਔਰ ਕਮਾਲ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨਿਊਜ਼ ਪੋਰਟਲ ਹੈ ਉਹ ਵੀ ਲਾਈਵ ਦਿਖਾ ਰਹੇ ਆ। ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਕਿੰਨੀ ਗੰਭੀਰ ਸਥਿਤੀ ਆ। ਤਾਂ ਅੱਜ ਇਹ ਇੱਕ ਗੰਭੀਰ ਸਥਿਤੀ ਦੇ ਵਿੱਚ ਵੱਡੀ ਤਰਾਸਦੀ ਵਾਪਰੀ ਆ। ਸੋ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਕਹਿਰ ਹੋਇਆ ਉਹਨਾਂ ਦੇ ਨਾਲ ਆਪਾਂ ਸੰਵੇਦਨਾ ਜਤਾ ਸਕਦੇ ਹਾਂ, ਪਰ ਬਹੁਤ ਬੁਰਾ ਹੋਇਆ ਜੀ। ਅਤੇ ਅਪਡੇਟ ਜਿਹੜੀ ਕਰਦਾ ਜਾਵਾਂ, ਮੈਂ ਸੁਣ ਰਿਹਾ ਸੀਗਾ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਪ੍ਰੈਸ ਕਾਨਫਰੰਸ, ਉਹਨਾਂ ਨੇ ਕਿਹਾ ਵੀ ਅਮਰੀਕੀ ਅਤੇ ਇਰਾਕੀ ਕਿਸੇ ਦਾ ਵੀ ਜਿਹੜਾ ਆ ਇਸ ਜਿਹੜੀ ਮਿਜ਼ਾਈਲੀ ਹਮਲੇ ਕੀਤੇ ਗਏ ਆ 2 ਵੱਖ-ਵੱਖ ਏਅਰਬੇਸਾਂ ਦੇ ਉੱਤੇ ਈਰਾਨ ਦੇ ਦੁਆਰਾ ਮਿਜ਼ਾਈਲਾਂ ਦਾਗੀਆਂ ਗਈਆਂ, ਉਸ ਦੇ ਵਿੱਚ ਕਿਸੇ ਤਰੀਕੇ ਦਾ ਨੁਕਸਾਨ ਜਿਹੜਾ ਨਹੀਂ ਹੋਇਆ। ਅਤੇ ਉਹਨਾਂ ਨੇ ਵੱਡੀਆਂ ਜਿਹੜੀਆਂ ਚੇਤਾਵਨੀਆਂ ਜਿਹੜੀਆਂ ਈਰਾਨ ਨੂੰ ਇੱਕ ਵਾਰੀ ਫਿਰ ਦਿੱਤੀਆਂ ਆ। ਉਸ ਦੇ ਬਾਰੇ ਜਿਹੜੀ ਆਪਾਂ ਅਗਲੇ ਪ੍ਰੋਗਰਾਮ ਸਾਡਾ ਅਪਡੇਟ ਅਮਰੀਕਾ ਉਸ ਦੇ ਵਿੱਚ ਇੱਥੋਂ ਦੀਆਂ ਖਬਰਾਂ ਦੇ ਵਿੱਚ ਉਹਦੇ ਵਿੱਚ ਆਪਾਂ ਸਰੋਤਿਆਂ ਨੂੰ ਜਾਣਕਾਰੀ ਦੇਵਾਂਗੇ। ਤੇ ਪਰ ਉਹਨਾਂ ਨੇ ਮੇਰੇ ਖਿਆਲ ਦੇ ਨਾਲ 80 ਮੌਤਾਂ ਦਾ ਦਾਅਵਾ ਕੀਤਾ ਸੀ। ਅੱਜ ਕੱਲ੍ਹ ਇੱਕ ਚੀਜ਼ ਜਿਹੜੀ ਮਿੰਟੂ ਜੀ ਇਹ ਬਿਲਕੁਲ ਸਪਸ਼ਟ ਆ ਵੀ ਮਿਸ ਇਨਫੋਰਮੇਸ਼ਨ ਦਾ ਜਿਹੜਾ ਜ਼ਮਾਨਾ ਆ। ਜਿਹੜੇ ਉੱਥੋਂ ਦੇ ਮੀਡੀਆ ਵਾਲੇ ਆ ਉਹ ਕੁਛ ਕਹਿਣਗੇ, ਇੱਥੋਂ ਵਾਲੇ ਕੁਛ ਕਹਿਣਗੇ। ਰਾਸ਼ਟਰਪਤੀ ਟਰੰਪ ਦੇ ਮੂੰਹੋਂ ਹੁਣ ਆਪਾਂ ਇਹ ਗੱਲ ਸੁਣੀ ਆ, ਉੱਥੋਂ ਦਾ ਮੀਡੀਆ ਜਿਹੜਾ ਉਹ ਇੱਦਾਂ ਕਹਿ ਰਿਹਾ ਆ। ਸੋ ਹੁਣ ਹਰ ਇੱਕ ਜਣਾ ਆਪੋ ਸੁਚੇਤ ਰਹਿਣ ਦੀ ਜ਼ਰੂਰਤ ਹੈ, ਚੇਤ ਰਹੋ ਜੀ। ਬਿਲਕੁਲ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਅਤੇ ਕਹਿੰਦੇ ਪ੍ਰਦਰਸ਼ਨ ਦੌਰਾਨ ਪੋਸਟਰ ਵਿਖਾਉਣ ਵਾਲੀ ਲੜਕੀ ਦੇ ਉੱਤੇ ਹੁਣ ਕੇਸ ਦਰਜ ਕੀਤਾ ਗਿਆ। ਦੇਖੋ, ਇਹ ਜਿਹੜਾ ਪ੍ਰਦਰਸ਼ਨ ਹੋਇਆ ਸੀਗਾ ਉਹਦੇ ਵਿੱਚ ਇੱਕ ਪੋਸਟਰ ਲਹਿਰਾਇਆ ਗਿਆ ਸੀਗਾ ਇੱਕ ਲੜਕੀ ਵੱਲੋਂ। ਲੜਕੀ ਨੇ ਪੋਸਟਰ ਦੇ ਉੱਤੇ ਲਿਖਿਆ ਸੀਗਾ ਕਿ ਫ੍ਰੀ ਕਸ਼ਮੀਰ। ਇੱਕੋ ਹੀ ਇੱਕ ਕਹੀਏ ਇੱਕ ਫਿਕਰਾ ਸੀਗਾ, ਫ੍ਰੀ ਕਸ਼ਮੀਰ। ਤਾਂ ਉਸ ਤੋਂ ਬਾਅਦ ਇਹਦੇ ਤੇ ਸਿਆਸਤ ਹੁੰਦੀ ਆ ਟਵਿੱਟਰ ਤੇ, ਜਿੱਦਾਂ ਇਹ ਲੀਡਰ ਭਿੜਦੇ ਆ
ਤਾਂ ਉਸ ਤਰ੍ਹਾਂ ਇੱਕ ਭੇੜ ਵੀ ਹੋਇਆ, ਉद्धਵ ਠਾਕਰੇ ਨੂੰ ਸਵਾਲ ਕੀਤਾ ਗਿਆ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਸੀਗਾ ਪ੍ਰਦਰਸ਼ਨ ਸੀ। ਉਸ ਤੋਂ ਬਾਅਦ ਟਵਿੱਟਰ ਦਾ ਭੇੜ ਜਿਹੜਾ ਉਹ ਫਿਰ ਚਲਿਆ ਗਿਆ ਫਾਈਲਾਂ ਤੱਕ, ਯਾਨੀ ਫਾਈਲਾਂ ਦੇ ਵਿੱਚ ਫਿਰ ਕੇਸ ਜਿਹੜਾ ਉਹ ਫਾਈਲ ਕਰ ਦਿੱਤਾ ਗਿਆ। ਉਸ ਕੁੜੀ ਨੇ ਸਪਸ਼ਟੀਕਰਨ ਵੀ ਦਿੱਤਾ ਔਰ ਮੇਰੇ ਖਿਆਲ ਦੇ ਨਾਲ ਮਾਫੀ ਵੀ ਮੰਗ ਲਈ ਉਸ ਬੱਚੀ ਨੇ ਕਿ ਜੇ ਮੈਂ ਕੁਝ ਗਲਤ ਕਰ ਬੈਠੀ ਹਾਂ ਤਾਂ ਮਾਫ ਕਰ ਦਿੱਤਾ ਜਾਵੇ ਮੈਨੂੰ। ਤਾਂ ਫ੍ਰੀ ਕਸ਼ਮੀਰ ਉਹਨੇ ਕਿਹਾ, ਉਹਨੇ ਇਹ ਵੀ ਕਿਹਾ ਕਿ ਮੇਰਾ ਮੰਤਵ ਕੀ ਸੀਗਾ। ਮੰਤਵ ਉਹ ਕਹਿੰਦੀ ਕਿ ਜੋ ਕਸ਼ਮੀਰ ਦੇ ਵਿੱਚ ਇਸ ਵੇਲੇ ਪਾਬੰਦੀ ਲਾਈ ਗਈ ਆ ਉਸ ਮੁਤਲਕ ਮੈਂ ਗੱਲ ਕਹੀ ਆ ਕਿ ਫ੍ਰੀ ਕਸ਼ਮੀਰ, ਜਦ ਕਿ ਮੇਰਾ ਕੋਈ ਹੋਰ ਮਨਸ਼ਾ ਨਹੀਂ ਸੀਗਾ। ਤਾਂ ਦੇਖੋ ਇਹਨਾਂ ਨੇ ਜ਼ਬਰਦਸਤ ਇੱਕ ਦਬਾਅ ਪੈਦਾ ਕੀਤਾ ਫਿਰ ਉਸ ਬੱਚੀ ਤੇ ਜਿਹੜੀ ਹੈ ਵੀ ਮੇਰੇ ਖਿਆਲ ਦੇ ਨਾਲ ਮੁੰਬਈ ਦੀ ਜੰਪਲ ਹੈ, ਕੋਈ ਕਸ਼ਮੀਰਨ ਨਹੀਂ ਹੈ, ਤਾਂ ਉਹਦੇ ਤੇ 153 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਸੋ ਇਹ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਦਮਨ ਨੀਤੀ ਚੱਲਦੀ ਪਈ ਹੈ ਕਿ ਤੁਸੀਂ ਜੇ ਕੋਈ ਵਿਰੋਧ ਕਰਦਾ ਉਹਦਾ ਦਮਨ ਕਰ ਦਿਓ, ਉਹਨੂੰ ਬੁਰੀ ਤਰ੍ਹਾਂ ਦਬਾ ਦਿਓ, ਸਪਰੈਸ ਕਰ ਦਿਓ। ਸੋ ਇਹ ਬਹੁਤ ਵੱਡਾ ਦਮਨ ਚੱਕਰ ਆ ਕਿਉਂਕਿ ਮੈਂ ਹੁਣ ਸੁਣ ਰਿਹਾ ਸੀਗਾ ਹੁਣੇ ਦੀ ਅਪਡੇਟ ਆ ਕਿ ਅਮਿਤ ਸ਼ਾਹ ਨੇ ਅੱਜ ਡੋਰ ਟੂ ਡੋਰ ਕੰਪੇਨ ਕੀਤਾ ਦਿੱਲੀ ਦੇ ਵਿੱਚ। ਤੁਹਾਨੂੰ ਪਤਾ ਸੀ ਇਹ ਇੱਕ ਕੰਪੇਨ ਸਹਿੜ ਕੇ ਚੱਲ ਰਹੇ ਨੇ ਜਿਹਦੇ ਵਿੱਚ ਇਹਨਾਂ ਦਾ ਇੱਕ ਮੋਟਿਵ ਹੈ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਇਹਦੇ ਵਿੱਚ ਕੁਝ ਗਲਤ ਨਹੀਂ ਹੈ, ਚਲੋ ਉਹ ਇਹਨਾਂ ਦਾ ਅਧਿਕਾਰ ਖੇਤਰ ਹੈ, ਕਰ ਸਕਦੇ ਨੇ। ਤਾਂ ਉੱਥੇ 2 ਬੱਚੀਆਂ ਨੇ ਇਹਨਾਂ ਨੂੰ ਬੈਨਰ ਦਿਖਾਏ, ਕਿਰਾਏ ਦੇ ਮਕਾਨ 'ਚੋਂ ਰਹਿੰਦੀਆਂ ਸਨ। ਉਸ ਤੋਂ ਬਾਅਦ ਦੱਸਦੇ ਆ ਕਿ ਸੈਂਕੜੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਸਨ ਉਸ ਮਕਾਨ ਨੂੰ ਘੇਰ ਲੈਂਦੇ ਆ, ਪੁਲਿਸ ਬੁਲਾਈ ਜਾਂਦੀ ਆ, ਫੌਰੀ ਤੌਰ ਤੇ ਉਹਨਾਂ ਬੱਚੀਆਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ। ਮਤਲਬ ਕਿ ਉਹਨਾਂ ਦਾ ਜਿਹੜਾ ਮਾਲਕ ਮਕਾਨ ਆ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਥੋਂ ਦਫਾ ਹੋ ਜਾਓ। ਉਸ ਤੋਂ ਬਾਅਦ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਉਹ ਸਾਰਾ ਘਰ ਲੱਦ ਕੇ ਉੱਥੋਂ ਅਣਦੱਸੀ ਥਾਂ ਲਈ ਰਵਾਨਾ ਹੋ ਜਾਂਦੀਆਂ। ਸੋ ਇਹ ਇੱਕ ਵੱਖਰੀ ਕਿਸਮ ਦੀ ਗੱਲਬਾਤ ਚੱਲਦੀ ਪਈ ਆ ਜਿਹਦੇ 'ਚ ਕੋਈ ਸਪੇਸ ਨਹੀਂ ਹੈ ਵਿਚਾਰਕ ਵਿਰੋਧ ਨੂੰ, ਕੋਈ ਸਪੇਸ ਨਹੀਂ ਹੈ ਤੁਸੀਂ ਆਪਣਾ ਆਜ਼ਾਦੀ ਦਾ ਜਿਹੜਾ ਆਪਾਂ ਕਹਿੰਦੇ ਕਿ ਪ੍ਰਗਟਾਵਾ ਵਿਚਾਰਾਂ ਦਾ ਉਹ ਕੋਈ ਫੰਡਾਮੈਂਟਲ ਰਾਈਟ ਤੁਹਾਡਾ ਸੁਰੱਖਿਅਤ ਨਹੀਂ ਹੈ। ਸੋ ਫ੍ਰੀ ਕਸ਼ਮੀਰ ਵਾਲੇ ਮਾਮਲੇ ਨੂੰ ਆਪਾਂ ਲੈ ਲਈਏ, ਜੇ ਮੰਨ ਲਓ ਫ੍ਰੀ ਕਸ਼ਮੀਰ, ਆਪਾਂ ਦੂਸਰੇ ਪਾਸੇ ਵੀ ਕਹਿੰਦੇ ਆ ਕਿ ਕਸ਼ਮੀਰ ਨੂੰ ਫ੍ਰੀ ਕਰੋ, ਇੰਡੀਆ ਫ੍ਰੀ ਕਰ ਦੇਵੇ, ਤਾਂ ਇੱਕ ਪਾਸੇ ਤੇ ਕਹਿੰਦੇ ਆ ਕਿ ਸੰਵਿਧਾਨ ਦੇ ਵਿੱਚ ਹੈ ਕਿ ਕੋਈ ਆਜ਼ਾਦੀ ਹੈ ਜਿਹੜਾ ਸ਼ਾਂਤਮਈ ਢੰਗ ਨਾਲ ਅਸੀਂ ਮੰਗ ਰੱਖ ਸਕਦਾ। ਇਹਦੇ ਤੇ ਬਹੁਤ ਸਾਰੀਆਂ ਆਰਗੂ ਹੋ ਚੁੱਕੀਆਂ, ਬਹਿਸਾਂ ਹੋ ਚੁੱਕੀਆਂ। ਤਾਂ ਇੱਕ ਸਪਸ਼ਟ ਕੀਤਾ ਜਾਂਦਾ ਕਿ ਕੋਈ ਵੀ ਸ਼ਾਂਤੀ ਨਾਲ ਆਪਣੀ ਮੰਗ ਰੱਖ ਸਕਦਾ, ਦੁਹਰਾ ਸਕਦਾ ਉਸ ਮੰਗ ਨੂੰ। ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬ ਦੌਰ ਆ, ਪਰ ਇਸ ਦੌਰ ਦੇ ਵਿੱਚ ਡਰਨਾ ਨਹੀਂ ਚਾਹੀਦਾ, ਝੁਕਣਾ ਨਹੀਂ ਚਾਹੀਦਾ, ਚੁੱਪ ਨਹੀਂ ਹੋਣਾ ਚਾਹੀਦਾ। ਫੈਜ਼ ਸਾਹਿਬ ਅੱਜ ਕੱਲ੍ਹ ਬੜੇ ਮਸ਼ਹੂਰ ਹੋਏ ਪਏ ਆ ਨਾ, ਤਾਂ ਉਹਨਾਂ ਦੀਆਂ ਹੀ ਪੰਕਤੀਆਂ ਨੇ ਕਿ ਬੋਲ ਕੇ ਲਬ ਆਜ਼ਾਦ ਹੈ ਤੇਰੇ, ਬੋਲ ਜ਼ਬਾਂ ਅਬ ਤੱਕ ਤੇਰੀ ਹੈ। ਸੋ ਜਦ ਤੱਕ ਜ਼ੁਬਾਨ ਤੁਹਾਡੀ ਆਪਣੀ ਹੈ, ਲਬ ਤੁਹਾਡੇ ਆਜ਼ਾਦ ਨੇ, ਸਰੀਰ ਨੂੰ ਬੇੜੀਆਂ 'ਚ ਜਕੜ ਦਿੱਤਾ ਜਾ ਸਕਦਾ, ਪਰ ਜੇ ਬੁੱਲ ਤੁਹਾਡੇ ਆਜ਼ਾਦ ਹੈ, ਜ਼ੁਬਾਨ ਤੁਹਾਡੀ ਹੈ, ਤਾਂ ਬੋਲਦੇ ਰਹਿਣਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਕੈਪਟਨ ਨੇ ਜਿਹੜੇ ਮਾਲੀਆ ਵਿਭਾਗ ਨੂੰ ਆਮਦਨ ਵਧਾਉਣ ਦੇ ਦਿੱਤੇ ਨੇ ਨਿਰਦੇਸ਼। ਦੇਖੋ ਇਹ ਨਿਰਦੇਸ਼ ਦਿੱਤੇ ਆ, ਪਰ ਜਿਹੜਾ ਨਿਰਦੇਸ਼ਕ ਆ ਉਹਨੂੰ ਕੁਛ ਹੋਰ ਵੀ ਕਰਨ ਦੀ ਜ਼ਰੂਰਤ ਆ। ਦਿਸ਼ਾ ਨਿਰਦੇਸ਼ ਤੇ ਦੇ ਹੀ ਦੇ ਰਹੇ ਆ ਕਿ ਇੱਦਾਂ ਕਰ ਲਓ, ਇੱਦਾਂ ਕਰ ਲਓ। ਹੁਣ ਜਿੱਦਾਂ ਕਹਿ ਦਿੱਤੇ ਆ ਇਹਨਾਂ ਨੇ ਕਿ ਮਿਊਨਿਸਪਲ ਬਾਇਲਾਜ਼ ਜਿਹੜੇ ਆ ਉਹਨਾਂ ਨੂੰ ਸੌਖਾ ਬਣਾਉਣ ਲਈ ਫੈਸਲੇ ਲਏ ਜਾਣ, ਫਿਰ ਤਹਿਸੀਲਾਂ ਦੇ ਵਿੱਚ ਪਾਰਦਰਸ਼ੀ ਢੰਗ ਨਾਲ ਕੰਮਕਾਰ ਕਰੋ। ਮੇਰੇ ਖਿਆਲ ਦੇ ਨਾਲ ਜੋ ਜ਼ਮੀਨਾਂ ਦਾ ਕਲੈਕਟਰ ਰੇਟ ਹੁੰਦਾ ਇਹ ਵੀ ਹੁਣ ਇਹ ਘਟਾਉਣਗੇ, ਵਧਾਉਣਗੇ, ਦੇਖਣਗੇ ਕਿ ਕਿੱਥੇ ਕਿੱਥੇ ਅਸੀਂ ਸਹੀ ਕਰ ਸਕਦੇ ਹਾਂ। ਫਿਰ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਕੀਤਾ ਕੀ ਆ ਕਿ ਆ ਜਿਹੜੇ ਹੈਗੇ ਆ ਕਰਮਚਾਰੀ, ਇਹਨਾਂ ਦਾ ਜਿਹੜਾ ਮੋਬਾਈਲ ਭੱਤਾ ਸੀਗਾ, ਫੋਨ ਭੱਤਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਹੁਣ ਉਹ ਲੈਂਡਲਾਈਨ ਫੋਨ ਦਾ ਜ਼ਮਾਨਾ ਨਹੀਂ, ਜੋ ਤੇ ਮੋਬਾਈਲ ਹੀ ਯੂਜ਼ ਹੁੰਦੇ ਆ, ਤਾਂ ਉਹ ਜਿਹੜਾ ਭੱਤਾ ਸੀਗਾ ਉਹ ਘਟਾ ਦਿੱਤਾ। ਜਦ ਕਿ ਇਹਨਾਂ ਦਾ ਆਪਣਾ ਭੱਤਾ 15-15 ਹਜ਼ਾਰ ਜਿਉਂਦਾ ਤਿਉਂ ਹੀ ਆ। ਕੋਸ਼ਿਸ਼ਾਂ ਕਰ ਰਹੇ ਆ ਪੁਲਿਸ ਵਾਲਿਆਂ ਦੀ 13ਵੀਂ ਤਨਖਾਹ, ਵੈਸੇ 13ਵਾਂ ਮਹੀਨਾ ਆਪਾਂ ਕਹਿੰਦੇ ਹੁੰਦੇ ਨਾ ਪਿੰਡਾਂ ਦੇ ਵਿੱਚ 13ਵਾਂ ਮਹੀਨਾ ਆ ਗਿਆ, ਤਾਂ ਉਹ ਜਿਹੜਾ 13ਵਾਂ ਮਹੀਨਾ ਸੀਗਾ ਪੁਲਿਸ ਵਾਲਿਆਂ ਦਾ ਉਹ ਕੱਟ ਰਹੇ ਆ। ਫਿਰ ਡਾਕਟਰਾਂ ਦਾ ਨਾਨ ਪ੍ਰੈਕਟਿਸ ਅਲਾਊਂਸ ਹੈ ਜਿਹੜਾ, ਜਿਹਨੂੰ NPA ਕਿਹਾ ਜਾਂਦਾ ਹੈ, ਤਾਂ ਉਹਨੂੰ ਕੱਟਿਆ ਜਾ ਰਿਹਾ। ਯਾਨੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਪਰ ਗੱਲ ਤੇ ਇਹ ਆ ਨਾ ਕਿ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹ ਅਸਲ ਸਮੱਸਿਆ ਦਾ ਹੱਲ ਨਹੀਂ ਹੈ। ਕਿਉਂਕਿ ਪੰਜਾਬੀ ਦੇ ਵਿੱਚ ਨਾ ਇੱਕ ਕਹਾਵਤ ਆ ਤੇ ਬੜੀ ਵਜ਼ਨਦਾਰ ਕਹਾਵਤ ਆ, ਆਂਦੇ ਹੁੰਦੇ ਜਿੱਥੇ ਮਣਾ ਦੇ ਘਾਟੇ ਹੋਣ ਉੱਥੇ ਕਿਣਕਿਆਂ ਨਾਲ ਕੀ ਬਣਦਾ। ਹਾਲਾਂਕਿ ਬੱਚਤ ਹੁੰਦੀ ਆ, ਇਹ ਵੀ ਕਿਹਾ ਜਾਂਦਾ ਕਿ ਫੋਈ ਫੋਈ ਤਲਾਬ ਭਰਿਆ ਜਾਂਦਾ ਹੈ।
ਹੋਈ ਤਲਾਬ ਭਰਿਆ ਜਾਂਦਾ ਹੈ, ਬੂੰਦ ਬੂੰਦ ਨਾਲ ਤਲਾਬ ਭਰ ਜਾਂਦਾ ਹੈ। ਪਰ ਗੱਲ ਇਹ ਆ ਕਿ ਤੁਹਾਨੂੰ ਹੋਰ ਵੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਮੈਂ ਉਦਾਹਰਨ ਦੇ ਦਿੰਦਾ, ਗੱਲ ਖਤਮ ਕਰ ਦਿੰਦਾ ਉਦਾਹਰਨ ਦੇ ਨਾਲ ਹੀ, ਕਿ ਦੇਖੋ ਇਸ ਵੇਲੇ ਪੰਜਾਬ ਦੀ ਆਰਥਿਕਤਾ ਦਾ ਤੁਸੀਂ ਅੰਦਾਜ਼ਾ ਜਿਹੜਾ ਉਹ ਇਸ ਤੱਥ ਤੋਂ ਲਾ ਲਓ ਕਿ ਕਿਸੇ ਸਮੇਂ ਯਾਨੀ ਜਿਹੜੀ GST ਸੀਗੀ ਉਹ ਤੋਂ ਪਹਿਲਾਂ ਸਾਡੇ ਇੱਥੇ 48,000 ਕਰੋੜ ਰੁਪਏ ਦਾ ਦੱਸਦੇ ਆ ਕਿ ਜਿਹੜਾ ਮਾਲੀਆ ਸੀਗਾ ਜਿਹੜਾ ਉਹ ਹੁੰਦਾ ਸੀ ਇਕੱਠਾ। GST ਲਾਗੂ ਹੋਣ ਤੋਂ ਬਾਅਦ ਜਿਹੜਾ ਉਹ ਮਿਲ ਰਿਹਾ ਹੈ 12,000 ਕਰੋੜ ਰੁਪਏ ਦਾ ਹੈ। ਯਾਨੀ ਸਾਰੇ ਸਾਧਨਾਂ ਤੋਂ ਜਿੱਥੇ ਕਮਾਈ 48,000 ਕਰੋੜ ਦੀ ਸੀ ਉਹ 12,000 ਕਰੋੜ ਕਿਉਂ ਰਹਿ ਗਈ, ਇੱਕ ਬਹੁਤ ਵੱਡਾ ਸੋਚਣ ਦਾ ਵਿਸ਼ਾ। ਫਿਰ ਗੱਲ ਇਹ ਆ ਕਿ 8202 ਕਰੋੜ ਰੁਪਈਆ ਦੱਸਦੇ ਆ ਕਿ ਕਰਜ਼ੇ ਦਾ ਵਿਆਜ ਜਾ ਰਿਹਾ। ਇਹ ਘੱਟ ਕਰਨ ਦੀ ਜ਼ਰੂਰਤ ਆ, ਇਹਨੂੰ ਕਿੱਦਾਂ ਘੱਟ ਕੀਤਾ ਜਾ ਸਕਦਾ। ਫਿਰ ਜਿਹੜਾ ਮੌਜੂਦਾ ਖਰਚ ਆ ਉਹਨੂੰ ਚਲਾਉਣ ਵਾਸਤੇ ਵੀ ਕਰਜ਼ਾ ਚੁੱਕਿਆ ਜਾ ਰਿਹਾ, ਯਾਨੀ ਪਹਿਲਾਂ ਹੀ ਕਰਜ਼ੇ ਦਾ ਵਿਆਜ ਆ ਜਿਹੜਾ ਉਹ ਤੁਹਾਡਾ 8,000 ਕਰੋੜ ਦਾ, ਤੁਸੀਂ ਹੋਰ ਆਪਣਾ ਡੰਗਾ ਟਪਾਉਣ ਵਾਸਤੇ ਕਰਜ਼ਾ ਚੁੱਕ ਰਹੇ ਹੋ ਤਾਂ ਤੁਹਾਡਾ ਬਿੜਾ ਤੇ ਗਾਂ ਫਿਰ ਬੈਠੇਗਾ ਹੀ। ਹੁਣ ਇਹ ਤੋਂ ਇਲਾਵਾ ਕੁਝ ਚੀਜ਼ਾਂ ਜਿਹੜੀਆਂ ਸੁਧਾਰ ਮੰਗਦੀਆਂ, ਐਕਸਾਈਜ਼ ਪਾਲਿਸੀ ਅੱਛੀ ਹੋਣੀ ਚਾਹੀਦੀ ਹੈ, ਤੁਹਾਡੀ ਰੇਤ ਪਾਲਿਸੀ ਅੱਛੀ ਹੋਣੀ ਚਾਹੀਦੀ ਹੈ, ਵੱਖ-ਵੱਖ ਮਾਫੀਏ ਨੂੰ ਤੋੜਨਾ ਚਾਹੀਦਾ, ਟੈਕਸ ਪ੍ਰਣਾਲੀ ਤੁਹਾਡੀ ਜਿਹੜੀ ਆ ਉਹ ਵਧੀਆ ਹੋਣੀ ਚਾਹੀਦੀ ਆ, ਬਹੁਤ ਕੁਛ ਕਰਨ ਦੀ ਜ਼ਰੂਰਤ ਆ। ਤਾਂ ਏਦਾਂ ਠੀਕ ਆ ਕਿ ਕੁਛ ਕਰਮਚਾਰੀਆਂ ਨੂੰ ਕਾਟ ਲਾ ਦਿੱਤੀ, ਕੁਛ ਇਹ ਕਰ ਦਿੱਤਾ ਉਹ ਕਰ ਦਿੱਤਾ, ਇਹ ਠੀਕ ਹੈ, ਛੋਟੀਆਂ ਛੋਟੀਆਂ ਤੁਸੀਂ ਬਚਤਾਂ ਕਰ ਲੋਗੇ, ਪਰ ਮੋਟੇ ਤੌਰ ਤੇ ਪੰਜਾਬ ਨੂੰ ਜੇ ਖੜਾ ਕਰਨਾ ਆਰਥਿਕ ਪੱਖੋਂ ਤਾਂ ਫਿਰ ਤੁਹਾਨੂੰ ਬਹੁਤ ਵੱਡੇ ਫੈਸਲੇ ਲੈਣੇ ਪੈਣਗੇ। ਤੁਹਾਡੀ ਟੂਰਿਜ਼ਮ ਪਾਲਿਸੀ ਵਧੀਆ ਹੋਣੀ ਚਾਹੀਦੀ ਆ। ਦੇਖੋ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਦੇਣਾ, ਉਦਾਹਰਨ ਦੇ ਨਾਲ ਹੀ ਗੱਲ ਖਤਮ ਕਰ ਦੇਣਾ। ਪਹਿਲੀ ਉਦਾਹਰਨ ਚਲੋ ਮੈਂ ਅੱਗੇ ਲੰਘ ਆਇਆ ਕਿ ਦੇਖੋ ਹੁਣ ਆਪਾਂ ਜੇ ਅੰਮ੍ਰਿਤਸਰ ਦੇ ਵਿੱਚ ਲਾਈਏ, ਇੱਕ ਕਿ ਪੰਜਾਬ ਨਾਲ ਜੁੜੇ ਸਰੋਕਾਰ ਦੀ ਗੱਲ ਹੈ, ਸੋ ਮੈਂ ਇਸ ਕਰਕੇ ਥੋੜੀ ਜਿਹੀ ਆਪਣੀ ਰਾਏ ਜਿਹੜੀ ਐਡ ਆਨ ਕਰ ਦੇਣਾ ਕਿ ਦੇਖੋ ਅੰਮ੍ਰਿਤਸਰ ਦੇ ਵਿੱਚ ਕਿੰਨੇ ਯਾਤਰੀ ਆਉਂਦੇ ਆ, ਡੇਲੀ ਸ਼ਰਧਾਲੂ ਆਉਂਦੇ ਆ, ਉਹ ਮੇਰੇ ਖਿਆਲ ਦੇ ਨਾਲ ਮੇਰਾ ਅੰਦਾਜ਼ਾ ਹੈ ਕਿ 1.25 ਲੱਖ ਦੇ ਕਰੀਬ ਹੋਣਗੇ ਜੀ, 1.25 ਲੱਖ ਦੇ ਕਰੀਬ। ਜੇ ਅਸੀਂ ਉਹਨਾਂ ਦੇ ਵਿੱਚੋਂ ਅੱਧਿਆਂ ਨੂੰ 1-2 ਦਿਨ ਵਾਸਤੇ ਰੋਕ ਸਕਦੇ ਹੋਈਏ, ਕਿਉਂਕਿ ਅੱਧੇ ਤਾਂ ਮੁੜ ਜਾਂਦੇ ਹੋਣੇ ਨਾ ਫੌਰੀ ਤੌਰ ਤੇ, ਤਾਂ ਜੇ ਅਸੀਂ ਉਹਨਾਂ ਨੂੰ ਰੋਕ ਕੇ ਅਗਾਂਹ ਪੰਜਾਬ ਦੇ ਵਿੱਚ ਲੈ ਆਈਏ ਤਾਂ ਅਸੀਂ ਆਪਣਾ ਜਿਹੜਾ ਟੂਰਿਜ਼ਮ ਵਾਲਾ ਜੋ ਸਾਡਾ ਸੈਕਟਰ ਬਦਹਾਲ ਹੈ ਅਸੀਂ ਉਹਨੂੰ ਕਿੰਨਾ ਗਰੋ ਕਰ ਸਕਦੇ। ਕਦੇ ਸੋਚਿਆ ਹੀ ਨਹੀਂ ਕਿਸੇ ਨੇ ਇਸ ਬਾਰੇ, ਕਦੇ ਸੋਚਿਆ ਹੀ ਨਹੀਂਗਾ ਕਿ ਅਸੀਂ ਕੋਈ ਸਰਕਟ ਐਸਾ ਬਣਾਈਏ, ਕੁਝ ਐਸੇ ਸਾਡੇ ਸਟੇਸ਼ਨ ਹੋਣ ਜਿੱਥੇ ਸੈਲਾਨੀ ਜਾਣ। ਜੇ ਅੰਮ੍ਰਿਤਸਰ ਦੇ ਵਿੱਚ ਸ਼ਰਧਾਲੂ ਆ ਸਕਦੇ ਆ ਤਾਂ ਤੁਸੀਂ ਆਪਣੀ ਟੂਰਿਜ਼ਮ ਪਾਲਿਸੀ ਨਹੀਂ ਚੰਗੀ ਬਣਾ ਸਕਦੇ, ਤੁਹਾਡੇ ਕੋਲ ਹੈ ਸਭ ਕੁਛ, ਤਾਂ ਫਿਰ ਤੁਹਾਡੇ ਨਾਲੋਂ ਨਿਕੰਮਾ ਕੋਈ ਨਹੀਂ ਹੈ। ਸੋ ਇਸ ਵੇਲੇ ਇਸ ਗੱਲ 'ਚ ਕਹਿਣ ਮੈਂ ਕੋਈ ਹਰਜ਼ ਜਾਂ ਹੱਦ ਤੱਕ ਨਹੀਂ ਸਮਝਦਾ ਕਿ ਇਹ ਜਿਹੜਾ ਸੂਬਾ ਹੈ ਸ਼ਾਇਦ ਵਾਹਿਦ ਸੂਬਾ ਹੈ ਇੰਡੀਆ ਦੇ ਵਿੱਚ ਜਿਹੜਾ ਸਰਕਾਰ ਨਾਲ ਨਹੀਂ ਚੱਲ ਰਿਹਾ, ਸਰਕਾਰ ਦੇ ਸਾਰੇ ਨਹੀਂ ਚੱਲ ਰਿਹਾ, ਕਰਤਾਰ ਦੇ ਸਾਰੇ ਚੱਲ ਰਿਹਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ CAA ਤੇ ਕੈਪਟਨ ਅਮਰਿੰਦਰ ਦੀ ਕੇਂਦਰ ਨੂੰ ਚੇਤਾਵਨੀ। ਦੇਖੋ ਇਹਨਾਂ ਨੇ ਚੇਤਾਵਨੀ ਤਦ ਦਿੱਤੀ ਆ ਜਦ ਇੱਕ ਬਹੁਤ ਵੱਡਾ ਬਿਆਨ ਦਿੱਤਾ ਸ਼ਿਵਰਾਜ ਸਿੰਘ ਹੋਰਾਂ ਨੇ। ਸ਼ਿਵਰਾਜ ਸਿੰਘ ਜਿਹੜੇ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਰਹੇ ਆ, ਤਾਂ ਉਹਨਾਂ ਨੇ ਆ ਕੇ ਕਿਹਾ ਕਿ ਤੁਹਾਨੂੰ ਹਰ ਹਾਲਤ ਦੇ ਵਿੱਚ ਇਹ ਲਾਗੂ ਕਰਨਾ ਪੈਣਾ ਜੇ। ਤਾਂ ਜਿਹੜੀ ਗੱਲ ਆਪਾਂ ਬਹੁਤ ਦਿਨਾਂ ਤੋਂ ਕਹਿ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਤੇ ਇੱਕ ਐਸਾ ਸਟੈਂਡ ਲੈ ਰਹੇ ਆ ਜਿਹਦੇ ਵਿੱਚ ਉਹ ਤਸਵੀਰ ਸਪਸ਼ਟ ਨਹੀਂ ਕਰ ਰਹੇ, ਤਾਂ ਸਿਆਸੀ ਸਟੈਂਡ ਹੈ ਉਹਦੇ ਵਿੱਚ ਇਹਨਾਂ ਦਾ ਜਿਹੜਾ ਅਧਿਕਾਰ ਖੇਤਰ ਉਹ ਬਹੁਤ ਕਮਜ਼ੋਰ ਹੈ। ਤਾਂ ਉਹਨਾਂ ਨੇ ਵੀ ਇਹੋ ਗੱਲ ਕਹੀ ਕਿ ਤੁਹਾਨੂੰ ਲਾਗੂ ਕਰਨਾ ਪੈਣਾ, ਪਰ ਇਹਨਾਂ ਨੇ ਹੁਣ ਮੋੜਵਾਂ ਉੱਤਰ ਦਿੱਤਾ, ਮੋੜਵਾਂ ਜਵਾਬ ਦਿੱਤਾ। ਮੋੜਵਾਂ ਜਵਾਬ ਕੀ ਆ? ਇਹ ਕਹਿੰਦੇ ਆ ਕਿ ਦੇਖੋ ਕਿ ਜਿਹੜੀ ਤੁਹਾਡੀ ਆ ਹੱਠ ਹੈ, ਇਹ ਜਿਹੜੀ ਤੁਹਾਡੀ ਹੱਠ ਹੈ ਇਹ ਤੁਹਾਡਾ ਬਹੁਤ ਵੱਡਾ ਨੁਕਸਾਨ ਕਰੇਗੀ। ਕਹਿਣ ਦਾ ਮਤਲਬ ਇਹੋ ਆ ਕਿ ਜੋ ਤੁਸੀਂ ਕਰ ਰਹੇ ਹੋ, ਜੋ ਤੁਸੀਂ ਜ਼ਿੱਦ ਫੜੀ ਹੋਈ ਆ, ਇਹ ਦੇਸ਼ ਦਾ ਬਹੁਤ ਨੁਕਸਾਨ ਕਰੇਗੀ ਅੱਗੇ ਚੱਲ ਕੇ। ਸੋ ਇਹਨਾਂ ਨੇ ਸਪਸ਼ਟ ਕਰ ਦਿੱਤਾ। ਪਰ ਠੀਕ ਆ ਕਿ ਚਲੋ ਇਹ ਇੱਕ ਸਿਆਸੀ ਮਿਹਣੋ ਮਿਹਣੀ ਹੋਣ ਵਾਲੀ ਗੱਲਬਾਤ ਹੈ, ਇਹ ਅੱਗੇ ਵੀ ਚੱਲਦੀ ਰਹੇਗੀ, ਸਿਆਸੀ ਤੌਰ ਤੇ ਮਿਹਣੋ ਮਿਹਣੀ ਹੁੰਦੇ ਰਹਿੰਦੇ ਆ। ਪਰ ਰੌਲਾ ਤੇ ਇਸੇ ਚੀਜ਼ ਦਾ ਹੈ ਨਾ ਕਿ ਜੇ CA ਦਾ ਇੰਨਾ ਵਿਰੋਧ ਕਰ ਰਹੇ ਆ ਕੈਪਟਨ ਅਮਰਿੰਦਰ ਸਿੰਘ, ਤਾਂ ਦੇਖੋ ਇਹਨਾਂ ਨੇ ਨਵੇਂ ਮੋਟਰ ਵਹੀਕਲ ਐਕਟ ਬਾਰੇ ਵੀ ਇਹੋ ਗੱਲ ਕਹੀ ਸੀ, ਪਰ ਬਾਅਦ ਦੇ ਵਿੱਚ ਉਹਨੂੰ ਬੋਝ ਕੇ ਜੇ ਲਾਗੂ ਕਰ ਦਿੱਤਾ ਕੁਛ ਕੁ ਤਬਦੀਲੀਆਂ ਦੇ ਨਾਲ। ਔਰ ਦੂਜੀ ਚੀਜ਼ ਇੱਕ ਹੋਰ ਮਹੱਤਵਪੂਰਨ ਹੈ, ਇਹਦੇ ਤੇ ਸਾਫ਼ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਕਰ ਸਕਦੇ ਪਰ ਬਹੁਤਾ ਕੁਛ ਨਹੀਂ ਕਰ ਸਕਦੇ। ਕੇਂਦਰ ਇਹਨਾਂ ਨੂੰ ਬਰਖਾਸਤ ਵੀ ਕਰ ਸਕਦੀ ਹੈ ਜੇ ਇਹ ਨਾਗਰਿਕਤਾ ਵਾਲਾ ਕਾਨੂੰਨ ਇੱਥੇ ਲਾਗੂ ਨਹੀਂ ਕਰਨਗੇ, ਜਾਂ ਇਸ ਤਰ੍ਹਾਂ ਦਾ ਜਿਹੜਾ ਸਟੇਟ ਯੂਨੀਅਨ ਲਿਸਟ ਦੇ ਵਿੱਚ ਆਉਂਦਾ, ਸਟੇਟ ਲਿਸਟ ਦੇ ਵਿੱਚ ਨਹੀਂ, ਜੋ ਯੂਨੀਅਨ ਲਿਸਟ ਦੇ ਵਿੱਚ ਆਉਂਦਾ, ਤਾਂ ਉਹ ਬਣਾਇਆ ਕਾਨੂੰਨ ਇੱਥੇ ਲਾਗੂ ਨਹੀਂ ਕਰਨਗੇ ਤਾਂ ਇਹ 356 ਦਾ ਇਸਤੇਮਾਲ ਕਰਕੇ ਇਹਨਾਂ ਨੂੰ ਬਰਖਾਸਤ ਵੀ ਕਰ ਸਕਦੇ ਆ। ਪਰ ਜੇ ਮੰਨ ਲਓ ਇਹ ਦਮ ਰੱਖਦੇ ਆ ਤਾਂ ਫਿਰ ਹੁਣ ਨਾਲ ਦੀ ਨਾਲ ਹੀ ਜਿਵੇਂ ਆ ਸਾਲ ਚੜਿਆ NPR ਆ ਰਿਹਾ,
ਨੈਸ਼ਨਲ ਪੋਪੂਲੇਸ਼ਨ ਰਜਿਸਟਰ, ਜਿਨੇ ਬਹੁਤ ਵੱਡੀ ਇੱਕ ਸਮੱਸਿਆ ਖੜੀ ਕਰਨੀ ਹੈ, ਜੋ ਕਿ ਇੱਕ ਪੌੜੀ ਹੈ NCR ਵਾਸਤੇ, NRC ਵਾਸਤੇ। ਤਾਂ ਇਹ ਕੈਪਟਨ ਅਮਰਿੰਦਰ ਸਿੰਘ ਇਹ ਸਾਫ਼ ਕਰ ਦੇਣ ਕਿ ਕੀ NPR ਵੀ ਲਾਗੂ ਨਹੀਂ ਹੋਣ ਦੇਣਗੇ ਇੱਥੇ। ਜੇ ਇਹਨਾਂ 'ਚ ਇੰਨਾ ਦਮਖਮ ਹੈ, ਜੇ ਸਟੈਂਡ ਹੀ ਲੈਣਾ, ਫਿਰ ਉਹਦੇ ਤੇ ਵੀ ਸਪਸ਼ਟ ਕਰ ਦੇਣਾ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਕਾਲੀਆਂ ਨੇ ਦਿੱਲੀ ਦੇ ਵਿੱਚ ਭਾਜਪਾ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕੀਤੀਆਂ। ਇੱਥੇ ਹੁਣ ਵੇਖੋ, ਵਿਖਾਉਣਗੇ ਅੱਖਾਂ। ਜਦੋਂ ਸਮਾਂ ਆ ਜਾਂਦਾ ਨਾ, ਕਿਸੇ ਦਾ ਵੀ ਸਮਾਂ ਆ ਜਾਂਦਾ, ਤਾਂ ਫਿਰ ਕਹਿੰਦੇ ਨੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਜਾਂ ਕਹਿੰਦੇ ਹੁੰਦੇ ਢਲਦੇ ਪਰਛਾਵੇਂ ਆ, ਕਦੇ ਇੱਧਰ ਕਦੇ ਉੱਧਰ, ਸਵੇਰ ਨੂੰ ਇੱਧਰ ਸ਼ਾਮ ਨੂੰ ਉੱਧਰ। ਤਾਂ ਇਹ ਸਮਾਂ ਆ ਜਾਂਦਾ, ਕਿਉਂਕਿ ਹਰਿਆਣੇ ਦੇ ਵਿੱਚ ਤੁਸੀਂ ਵੇਖਿਆ ਹੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਭਾਰਤੀ ਜਨਤਾ ਪਾਰਟੀ ਨੇ ਬੜਾ ਬੁਰੀ ਤਰ੍ਹਾਂ ਨਕਾਰ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਕੀ ਆ ਕਿ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਇੱਕ ਤੇ ਪੰਥਕ ਰਾਜਨੀਤੀ ਹੈ ਜਿਹੜੀ, ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਬਹੁਤ ਵੱਡਾ ਰੋਲ ਹੈ। ਦੂਸਰੀ ਚੀਜ਼ ਇਹ ਆ ਕਿ ਉੱਥੇ ਸਿੱਖਾਂ ਦੀ ਬਹੁਤ ਵੱਡੀ ਤਾਦਾਦ ਹੈ, ਪੰਜਾਬੀਆਂ ਦੀ ਵੀ ਕਹਿ ਸਕਦੇ ਹਾਂ ਕਿ ਇੱਕ ਤਾਦਾਦ ਹੈ, ਇੱਕ ਵੋਟ ਬੈਂਕ ਹੈ ਆਪਣਾ। ਸੋ ਇਸ ਕਰਕੇ ਜ਼ਰੂਰਤ ਹੈ। ਇਹਨਾਂ ਨੇ ਕਹਿ ਦਿੱਤਾ ਪਹਿਲੇ ਦਿਨ ਹੀ, ਜਿੱਦਣ ਇਲੈਕਸ਼ਨ ਦਾ ਐਲਾਨ ਹੋਇਆ ਸੀ, ਉਦੋਂ ਹੀ ਆਖ ਦਿੱਤਾ ਸੀਗਾ ਕਿ ਅਸੀਂ ਗੱਠਜੋੜ 'ਚ ਲੜਾਂਗੇ। ਪਰ ਕਮਾਲ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਚੀਜ਼ ਦਾ ਡਿਨਾਈ ਕੀਤਾ, ਇਸ ਚੀਜ਼ ਦਾ ਖੰਡਨ ਕੀਤਾ। ਉਹ ਕਹਿੰਦੇ ਕਿ ਨਹੀਂ ਜੀ, ਹਾਲੇ ਫੈਸਲਾ ਨਹੀਂ ਹੋਇਆ। ਤਾਂ ਫਿਰ ਇਹ ਬੈਕਫੁੱਟ ਤੇ ਆ ਜਾਂਦੇ ਆ ਅਕਾਲੀ। ਹੁਣ ਇਹਨਾਂ ਦੇ ਬੰਦੇ ਫਿਰ ਬੋਲ ਰਹੇ, ਅਵਤਾਰ ਸਿੰਘ ਹਿੱਤ ਨੂੰ ਮੈਂ ਸੁਣ ਰਿਹਾ ਸੀਗਾ, ਜਿਹੜੇ ਉੱਥੇ ਭੂਮਿਕਾ ਨਿਭਾਉਂਦੇ ਆ, ਉਹ ਕਹਿੰਦੇ ਕਿ ਜੇ ਸਾਡਾ ਗੱਠਜੋੜ ਨਹੀਂ ਹੁੰਦਾ, ਮਤਲਬ ਇਹਨਾਂ ਇਲੈਕਸ਼ਨਾਂ ਵਾਸਤੇ, ਵੈਸੇ ਤਾਂ ਕਹਿੰਦੇ ਸਾਡਾ ਗੱਠਜੋੜ ਮਰਨ ਤੱਕ ਚੱਲੇਗਾ। ਹੁਣ ਕਿਹਦੇ ਮਰਨ ਤੱਕ ਚੱਲੇਗਾ ਉਹ ਮੈਨੂੰ ਪਤਾ ਨਹੀਂ ਹੈ, ਕਹਿੰਦੇ ਮਰਨ ਤੱਕ ਚੱਲੇਗਾ। ਪਰ ਨਾਲ ਇਹ ਗੱਲ ਕਹਿੰਦੇ ਆ ਕਿ ਜੇ ਮੰਨ ਲਓ ਸਾਡਾ ਗੱਠਜੋੜ ਨਾ ਬਣਿਆ ਇਲੈਕਸ਼ਨਾਂ ਵਾਸਤੇ, ਫਿਰ ਅਸੀਂ ਸਾਰੀਆਂ ਸੀਟਾਂ ਤੇ ਇਕੱਲੇ ਲੜਾਂਗੇ। ਮਤਲਬ ਪੱਤਰਕਾਰ ਨੇ ਜਦੋਂ ਦੁਬਾਰਾ ਪੁੱਛਿਆ ਕਿ ਕੀ 70 ਦੀਆਂ 70 ਲੜੋਗੇ, ਕਹਿੰਦੇ ਬਿਲਕੁਲ ਜੀ, ਤਿਆਰ ਆ ਫੌਜਾਂ। ਨਾਲ ਪਿੱਛੋਂ ਜਕਾਰੇ ਛੱਡ ਦਿੱਤੇ 2-3 ਬੰਦਿਆਂ ਨੇ। ਤਾਂ ਇਹ ਕਹਿੰਦੇ ਕਿ ਅਸੀਂ 70 ਦੀਆਂ 70 ਹੀ ਸੀਟਾਂ ਜਿਹੜੀਆਂ ਫਿਰ ਇਕੱਲੇ ਲੜਾਂਗੇ। ਇਹਦਾ ਮਤਲਬ ਆ ਕਿ ਦਬਾਅ ਬਣਾਇਆ ਜਾ ਰਿਹਾ। ਹਾਲਾਂਕਿ ਅੰਦਰੋਂ ਜਿਹੜੇ ਅਕਾਲੀ ਸੂਤਰ ਆ ਉਹ ਦੱਸਦੇ ਆ ਕਿ ਪ੍ਰਧਾਨ ਜੀ ਆ ਜਿਹੜੇ ਸੁਖਬੀਰ ਸਿੰਘ ਬਾਦਲ, ਉਹ ਸੱਤਾ ਤੇ ਸੰਤੁਸ਼ਟ ਆ। ਕਹਿੰਦੇ ਆ ਕਿ 7-8 ਮਿਲ ਜਾਣ ਸਾਨੂੰ ਬਹੁਤ ਆ, ਤੇ ਜੇ ਨਹੀਂ ਤਾਂ ਫਿਰ ਉਹਨਾਂ ਨੇ ਸਥਿਤੀ ਜਿਹੜੀ ਆ ਉਹ ਸਾਫ਼ ਕਰ ਹੀ ਦਿੱਤੀ ਹੈ, ਸਟੈਂਡ ਆਪਣਾ ਸਪਸ਼ਟ ਕਰ ਹੀ ਦਿੱਤਾ। ਤੇ ਵੈਸੇ ਚਲੋ ਕਹਿਣ 'ਚ ਕੋਈ ਹਰਜ਼ ਨਹੀਂ ਹੁੰਦਾ। ਆਂਦੇ ਹੁੰਦੇ ਆ ਨਾ ਪੰਜਾਬੀ 'ਚ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਕਦੇ ਕਦੇ ਤੱਤੇ ਪਾਣੀ ਵੀ ਅੱਗ ਬੁਝਾ ਦਿੰਦੇ ਆ, ਤੱਤੇ ਪਾਣੀ ਵੀ ਅੱਗ ਬੁਝਾ ਦਿੰਦੇ ਆ, ਕਿਉਂਕਿ ਜਦੋਂ ਅੱਗ ਲੱਗੀ ਹੋਵੇ, ਪਾਣੀ ਠੰਡਾ ਹੋਵੇ, ਤੱਤਾ ਹੋਵੇ, ਪਾਣੀ ਹੋਣਾ ਚਾਹੀਦਾ। ਤਾਂ ਕਈ ਵਾਰ ਇਹ ਮਸਲਾ ਜਿਹੜਾ ਉਹ ਤੁਹਾਨੂੰ ਫਾਇਦਾ ਵੀ ਦੇ ਜਾਂਦਾ, ਜਿਹੜਾ ਤੁਸੀਂ ਐਨ ਮੌਕੇ ਤੇ ਚੱਕਦੇ ਹੋ ਕਿ ਲਓ ਭਾਈ ਅਸੀਂ ਇਸ ਤਰ੍ਹਾਂ ਨਹੀਂ ਤਾਂ ਫਿਰ ਇਸ ਤਰ੍ਹਾਂ ਆਵਾਂਗੇ ਤੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਆ ਜਾਓ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਦੇ ਵਿੱਚ ਪੀਣ ਵਾਲੇ ਪਾਣੀ ਦੇ 80% ਸੈਂਪਲ ਫੇਲ ਹੋਏ। ਤਾਂ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਸੂਬੇ ਦੇ ਕਿਸ ਵਾਤਾਵਰਨ 'ਚ ਜੀ ਰਹੇ ਹਾਂ ਕਿ ਜਿੱਥੇ ਚੀਫ ਮਿਨਿਸਟਰ ਦੇ ਜ਼ਿਲ੍ਹੇ ਦੇ 80% ਸੈਂਪਲ ਪਾਣੀ ਵਾਲੇ ਫੇਲ ਹੋ ਜਾਣ। ਆ ਥੋੜੇ ਦਿਨ ਪਹਿਲਾਂ ਖਬਰ ਇਸੇ ਤਰ੍ਹਾਂ ਦੀ ਖਬਰ ਮੇਰੇ ਜ਼ਿਲ੍ਹੇ ਤੋਂ ਸੀਗੀ, ਜਿੱਥੇ ਕੈਂਸਰ ਕਾਲਾ ਪੀਲੀਆ ਬਹੁਤ ਜ਼ਿਆਦਾ ਵਾ। ਤਾਂ ਇੱਕ ਇਸੇ ਤਰ੍ਹਾਂ ਦੀ ਹੀ ਰਿਪੋਰਟ ਸੀ। ਤਾਂ ਇਹਦਾ ਮਤਲਬ ਇਹ ਕਿ ਪੰਜਾਬ ਦਾ ਕੋਈ ਵਿਰਲਾ ਜ਼ਿਲ੍ਹਾ ਹੀ ਹੋਊਗਾ ਜਿਹਦਾ ਪਾਣੀ ਆ ਜਿਹੜਾ ਉਹ ਪੀਣ ਵਾਲਾ ਸਾਫ਼ ਹੋਏਗਾ। ਤਾਂ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਵਿਭਾਗ ਨੇ 78 ਸੈਂਪਲ ਭਰੇ ਸਨ, ਜਿਨ੍ਹਾਂ 'ਚੋਂ 63 ਦੀ ਕੁਆਲਿਟੀ ਟੈਸਟ ਜਿਹੜੀ ਸੀਗੀ ਉਹਦੇ ਵਿੱਚ ਇਹ ਫੇਲ ਹੋ ਗਏ ਆ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, 78 ਸੈਂਪਲ ਨੇ ਇਹਨਾਂ ਨੇ ਭਰੇ ਹੋਣੇ। ਕੋਈ ਰੇਲਵੇ ਸਟੇਸ਼ਨ ਤੋਂ, ਕੋਈ ਇਸ ਤਰ੍ਹਾਂ ਇੱਦਾਂ ਨਾ ਵੱਖ-ਵੱਖ ਪਲੇਸਿਸ ਤੋਂ ਇਹ ਸੈਂਪਲ ਭਰੇ ਜਾਂਦੇ ਆ ਜੀ। ਤਾਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਜੇ ਮੰਨ ਲਓ ਹਰੇਕ ਜਗ੍ਹਾ ਤੋਂ ਸੈਂਪਲ ਲੈ ਜਾਣ ਤਾਂ ਕਿੰਨੇ ਸੈਂਪਲਾਂ 'ਚੋਂ ਕਿੰਨੇ ਫੇਲ ਹੋਣਗੇ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਔਰ ਦੂਜੀ ਗੱਲ ਕਿ ਇਹ ਪਟਿਆਲਾ ਜ਼ਿਲ੍ਹਾ ਜੇ ਇਸ ਤਰ੍ਹਾਂ ਦਾ ਪਾਣੀ ਰੱਖਦਾ, ਸਾਡਾ ਫਾਜ਼ਿਲਕਾ ਕਿਸ ਤਰ੍ਹਾਂ ਦਾ ਹੋਏਗਾ, ਸਾਡਾ ਮੁਕਤਸਰ ਕਿਸ ਤਰ੍ਹਾਂ ਦਾ ਹੋਏਗਾ, ਮਾਨਸਾ ਕਿਸ ਤਰ੍ਹਾਂ ਦਾ ਹੋਏਗਾ, ਬਠਿੰਡਾ ਕਿਸ ਤਰ੍ਹਾਂ ਦਾ ਹੋਏਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਸਹੀ ਅੰਦਾਜ਼ਾ ਲੱਗ ਜਾਊ। ਔਰ ਇੱਕ ਚੀਜ਼ ਤੁਹਾਨੂੰ ਮੈਂ ਦੱਸ ਦਿੰਦਾ ਕਿ ਅਮੀਰ ਆਦਮੀ ਬਿਸਲੇਰੀ ਦੀ ਬੋਤਲ ਲੈ ਲੈਂਦਾ, ਔਰ ਦੂਜਾ ਜਿਹੜਾ ਮੱਧ ਵਰਗੀ ਆ ਉਹ ਵੀ ਆਪਣੇ ਘਰੇ ਕੋਈ ਇੰਤਜ਼ਾਮਾਤ ਕਰ ਲੈਂਦਾ ਇਸ ਤਰ੍ਹਾਂ ਦੇ, ਮਤਲਬ ਕਿ ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ RO ਲੱਗ ਜਾਂਦੇ ਆ ਘਰਾਂ ਦੇ ਵਿੱਚ। ਪਰ ਗਰੀਬ ਬੰਦੇ, ਮੈਂ ਅੱਜ ਵੀ ਜਦ ਕਿਤੇ ਪੈਦਲ ਨਿਕਲਦਾ ਜਾਂ ਕਿਤੇ ਕਿਸੇ ਸਵਾਰੀ ਤੇ ਨਿਕਲਦਾ, ਸਾਡੇ ਇਲਾਕੇ 'ਚ ਅੱਜ ਵੀ ਗਰੀਬ ਨਲਕਿਆਂ ਤੋਂ ਪਾਣੀ ਖੜਦੇ ਆ, ਨਲਕਿਆਂ ਤੋਂ ਪਾਣੀ ਭਰਦੇ ਆ, ਨਲਕਿਆਂ ਤੋਂ ਪਾਣੀ ਪੀਂਦੇ ਆ। ਇੱਕ ਰਿਕਸ਼ੇ ਵਾਲਾ ਦੱਸੋ, ਰਿਕਸ਼ੇ ਵਾਲਾ ਰਿਕਸ਼ਾ ਚਲਾਈ ਜਾਂਦਾ, ਹੁਣ ਵਿਚਾਰਾ ਬਿਸਲੇਰੀ ਲਊਗਾ ਉੱਥੇ ਖਿਲਾਰ ਕੇ?
ਉਹ ਤੇ ਕਿਤੇ ਪਬਲਿਕ ਪਲੇਸ ਤੇ ਜੇ ਕੋਈ ਲੱਗੀ ਹੈ ਟੈਂਕੀ ਉੱਥੋਂ ਪੀ ਲੂਗਾ, ਜੇ ਨਾ ਮਿਲਿਆ ਕੁਛ ਤੇ ਉਹਨੇ ਨਲਕਾ ਗੇੜ ਲੈਣਾ। ਉਹਨੂੰ ਕੀ ਆ ਵਿੱਚ, ਕੀ ਉਹਦੇ ਪਾਣੀ ਦੇ ਹੈ। ਸੋ ਕੀ ਗਰੀਬ ਆਦਮੀ ਨੂੰ ਜਿਉਣ ਦਾ ਹੱਕ ਨਹੀਂ ਹੈ। ਸੋ ਇਹ ਪਾਣੀ ਦੇ ਜਿਹੜੇ ਸੈਂਪਲ ਆ, ਇਹ ਪੰਜਾਬ ਦੀ ਅਸਲ ਤਸਵੀਰ ਆ ਕਿ ਆਦਮੀ ਦੇ ਜਿਉਣ ਵਾਸਤੇ ਇੱਥੇ ਹੁਣ ਬਚਦਾ ਕੀ ਆ, ਬਚਦਾ ਕੀ ਆ। ਕਿਉਂਕਿ ਤੁਹਾਡਾ ਪਾਣੀ ਵੀ ਪਲੀਤ ਆ, ਤੁਹਾਡੀ ਹਵਾ ਵੀ ਪਲੀਤ ਆ, ਔਰ ਸਭ ਤੋਂ ਵੱਡੀ ਪਲੀਤ ਚੀਜ਼ ਕੀ ਆ? ਸਿਆਸਤ, ਜਿਹਨੇ ਇਹ ਪਲੀਤਪੁਣਾ ਠੀਕ ਕਰਨਾ ਸੀਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਨੇ ਐਲਾਨਿਆ ਹੁਣ ਇੱਕ ਨਵਾਂ ਪ੍ਰੋਗਰਾਮ। ਦੇਖੋ, ਆਮ ਆਦਮੀ ਪਾਰਟੀ ਨੇ ਨਵਾਂ ਪ੍ਰੋਗਰਾਮ ਇਹ ਐਲਾਨਿਆ ਕਿ ਪਹਿਲਾਂ ਇਹਨਾਂ ਨੇ ਜਾਣਾ ਸੀਗਾ ਘਰਾਓ ਕਰਨ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ 7 ਤਰੀਕ ਨੂੰ। ਉਹ ਅੱਗੇ ਪਾ ਦਿੱਤਾ ਇਹਨਾਂ ਨੇ, ਦੱਸਦੇ ਕਿ ਉਹਦੇ ਤੇ ਵੀ ਰੇੜਕਾ ਪਿਆ ਹੋਇਆ, ਕਿਉਂਕਿ ਇਹਨਾਂ ਨੇ ਕਿਹਾ ਕਿ ਦੇਖੋ ਜੀ ਮੌਸਮ ਖਰਾਬ ਸੀ, ਮੌਸਮ ਖਰਾਬ ਸੀ ਕਿ ਮਾਹੌਲ ਖਰਾਬ ਸੀਗੇ, ਇਹ ਤੇ ਹੁਣ ਆਮ ਆਦਮੀ ਪਾਰਟੀ ਵਾਲੇ ਹੀ ਦੱਸ ਸਕਦੇ ਆ। ਤਾਂ ਲਿਹਾਜ਼ਾ ਇਹਨਾਂ ਨੇ ਹੁਣ ਨਵਾਂ ਪ੍ਰੋਗਰਾਮ ਹੈ ਜਿਹੜਾ ਉਹ 10 ਨੂੰ ਦਿੱਤਾ ਵਾ। ਤੇ ਲੋਕ ਸਵਾਲ ਵੀ ਚੁੱਕ ਰਹੇ ਆ ਕਿ ਇਸ ਤਰ੍ਹਾਂ ਕਿਉਂ ਭਾਈ? ਮੌਸਮ ਤੇ ਹੋ ਸਕਦਾ 10 ਨੂੰ ਫੇਰ ਵਿਗੜ ਜਾਵੇ, ਮੌਸਮ ਦਾ ਕੀ ਪਤਾ? ਮੌਸਮ ਤੇ ਬੰਦਾ ਕੀ ਪਤਾ ਕਦੋਂ ਵਿਗੜ ਜਾਣ, ਦੋਵੇਂ ਇੱਕੋ ਜਿਹੇ ਸੁਭਾਅ ਰੱਖਦੇ ਆ। ਸੋ ਹੁਣ ਇਹ ਕਹਿੰਦੇ ਆ ਕਿ 10 ਤਰੀਕ ਨੂੰ ਅਸੀਂ ਨਵੇਂ ਸਿਰੇ ਤੋਂ ਘਰਾਓ ਕਰਾਂਗੇ। ਤਾਂ ਪਰ ਮੇਰੇ ਖਿਆਲ ਦੇ ਨਾਲ ਦੇਖੋ, ਕੱਲ ਇੱਕ ਧਰਨਾ ਪ੍ਰਦਰਸ਼ਨ ਉੱਥੇ ਹੋ ਰਿਹਾ ਸੀਗਾ, ਜਿਹੜੇ ਵਾਲਮੀਕ ਸਮਾਜ ਦੇ ਆ ਕੁਛ ਉਹ ਭੈਣ ਜੀ ਜਿਹੜੇ ਸਿਮਰਨਜੀਤ ਕੌਰ ਗਿੱਲ ਆ, ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹੇ ਬੈਠੇ, ਉਹ ਵੀ ਵਰਦੇ ਮੀਂਹ ਚ ਗਈ ਆ, ਪਹੁੰਚੀ ਆ। ਔਰ ਦੂਜੀ ਚੀਜ਼ ਇੱਕ ਹੋ ਰਿਹਾ ਕਿ ਉੱਥੇ ਤੁਹਾਨੂੰ ਫੁੱਲ ਥੋੜ੍ਹੀ ਪੈਣੇ ਆ ਪ੍ਰਦਰਸ਼ਨ ਕਰਨ ਗਿਆ ਨੂੰ, ਉੱਥੇ ਵੀ ਤਾਂ ਪਾਣੀ ਦੀਆਂ ਵਾਛੜਾਂ ਦੀਆਂ ਜਿਹੜੀਆਂ ਮਾਰਦੇ ਆ ਧਤੀਰੀਆਂ, ਉਹ ਪਾਈਪ ਜੀ ਮਾਰਦੇ ਆ ਜਦੋਂ, ਉਦੋਂ ਵੀ ਤਾਂ ਪਾਣੀ ਡਿੱਗਦਾ ਨਾ ਮੋਹਰੇ ਤੋਂ, ਉਦੋਂ ਵੀ ਤਾਂ ਅੱਗੋਂ ਪਾਣੀ ਪੈਂਦਾ। ਸੋ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਪ੍ਰੋਗਰਾਮ ਆ ਉਹ ਵਿਵਾਦਤ ਹੋਇਆ ਪਿਆ ਕਿ ਸ਼ਾਇਦ ਇਹਨਾਂ ਦੇ ਆਪਸੀ ਜਿਹੜੇ ਤਾਲੁਕਾਤ ਆ, ਆਪਸੀ ਸੰਬੰਧ ਆ, ਜਿਹੜਾ ਜਿਹਨੂੰ ਆਪਾਂ ਇਕਜੁੱਟਤਾ ਕਹਿੰਦੇ ਆ, ਕਿਤੇ ਨਾ ਕਿਤੇ ਉਹ ਤਰੇੜੀ ਪਈ ਆ। ਤਾਂ ਉਹਦੇ ਵਿੱਚ ਅਮਨ ਅਰੋੜਾ ਜਿਹੜੇ ਆ ਉਹ ਇੱਕ ਮੁੱਖ ਕਰੈਕਟਰ ਵਜੋਂ ਉਭਰਦੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਰਾਜੋਆਣੇ ਦੀ ਜਿਹੜੀ ਜੇਲ੍ਹ ਦੇ ਵਿੱਚ ਲੌਂਗੋਵਾਲ ਦੇ ਨਾਲ ਹੋਈ ਮੁਲਾਕਾਤ ਆ, ਉਸ ਦੀ ਹੁਣ ਹੋਵੇਗੀ ਪੜਤਾਲ। ਦੇਖੋ, ਇੱਕ ਮੈਸੇਜ ਆ ਰਿਹਾ ਜੀ ਮੇਰੇ ਇਨਬਾਕਸ ਦੇ ਵਿੱਚ, ਕਹਿੰਦੇ ਆਵਾਜ਼ ਕੋਈ ਡਬਲ ਆ ਰਹੀ ਹੈ, ਸੋ ਦੇਖੋ ਤੁਸੀਂ ਆਪਣੇ ਐਂਡ ਤੋਂ। ਤਾਂ ਖੈਰ ਹਾਂਜੀ, ਇਹ ਨਾ ਮੁਲਾਕਾਤ ਜਿਹੜੀ ਹੋਈ ਸੀ ਉਹ ਬੀਤੇ ਦਿਨ ਹੀ ਹੋਈ ਸੀ, ਜਿਹਦੇ ਵਿੱਚ ਇਹਨਾਂ ਨੇ ਆਖਿਆ ਸੀਗਾ ਕਿ ਰਾਜੋਆਣਾ ਨੇ ਆਪਣੀ ਜਿਹੜੀ ਭੁੱਖ ਹੜਤਾਲ ਹੈ ਉਹ ਮੁਲਤਵੀ ਕਰ ਦਿੱਤੀ ਆ। ਓਫੀਸ਼ੀਅਲੀ ਇਹਨਾਂ ਨੇ ਕਿਹਾ ਸੀਗਾ। ਲੌਂਗੋਵਾਲ ਸਾਹਿਬ ਹੋਰੀ ਕਹਿੰਦੇ ਸੀਗੇ ਕਿ ਅਸੀਂ ਭਾਈ ਚੱਲਾਂਗੇ ਹੁਣ ਕੇਂਦਰ ਦੇ ਕੋਲ ਇਸ ਮਸਲੇ ਦੇ ਹੱਲ ਵਾਸਤੇ। ਪਰ ਉਸ ਤੋਂ ਬਾਅਦ ਉਹ ਕਿਉਂਕਿ ਇੱਕ ਤਸਵੀਰ ਆਈ ਸੀ ਸੋਫਿਆਂ ਤੇ ਬੈਠੇ ਆ ਸਾਰੇ ਜਾਣੇ, ਤਾਂ ਇਹ ਲੱਗਦਾ ਜਿਵੇਂ ਕਿਸੇ ਹੋਟਲ 'ਚ ਬੈਠੇ ਹੋਣ, ਪਰ ਜੇ ਤੁਸੀਂ ਗੌਰ ਨਾਲ ਵੇਖੋਗੇ ਉਹ ਜੇਲ੍ਹ ਆ, ਜੇਲ੍ਹ ਦਾ ਜਾਨੀ ਦਫ਼ਤਰ ਆ। ਤਾਂ ਹੁਣ ਉਸ ਫੋਟੋ ਤੇ ਸਵਾਲ ਖੜੇ ਹੋ ਗਏ। ਮੈਂਬਰ ਪਾਰਲੀਮੈਂਟ ਬਿੱਟੂ ਹੋਰੀ, ਤੁਹਾਨੂੰ ਪਤਾ ਹੀ ਆ ਕਿ ਉਹ ਲੱਭਦੇ ਰਹਿੰਦੇ ਆ ਇਹੋ ਜਿਹੀਆਂ ਚੀਜ਼ਾਂ, ਉਹਨਾਂ ਨੇ ਰੌਲਾ ਚੁੱਕ ਲਿਆ। ਉਸ ਤੋਂ ਬਾਅਦ ਹੁਣ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਜੇਲ੍ਹ ਮੰਤਰੀ ਆ, ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਪੜਤਾਲ ਕਰਵਾਵਾਂਗੇ। ਮਤਲਬ ਇਹ ਆ ਕਿ ਜੇ ਕੁਝ ਜੇਲ੍ਹ ਮੈਨੂਅਲ ਦੇ ਉਲਟ ਹੋਇਆ ਤਾਂ ਫਿਰ ਕਾਰਵਾਈ ਜਿਹੜੀ ਬਣਦੀ ਕੀਤੀ ਜਾਊਗੀ। ਤਾਂ ਜੇਲ੍ਹ ਮੈਨੂਅਲ ਦੇ ਤੇ ਉਲਟ ਹੋਇਆ ਹੀ ਹੈ ਨਾ, ਕਿ ਤੁਸੀਂ ਇੱਕ ਸਜ਼ਾ ਯਾਫਤਾ ਕੈਦੀ ਨੂੰ ਜਦ ਸੋਫੇ ਤੇ ਬਾਉਨੇ ਹੋ, ਚਾਹੇ ਉਹ ਕੋਈ ਵੀ ਆ, ਕਿਸੇ ਲਈ ਹੀਰੋ ਆ, ਕਿਸੇ ਲਈ ਖਲਨਾਇਕ ਆ, ਡਜ਼ਨਟ ਮੈਟਰ, ਜਦੋਂ ਤੁਸੀਂ ਲਿਆ ਕੇ ਸੋਫੇ ਤੇ ਬਾਉਨੇ ਹੋ, ਔਰ ਉਸ ਬੰਦੇ ਨੂੰ, ਜਿਸ ਬੰਦੇ ਨੇ ਅੱਗੇ ਹੀ ਇੱਕ ਪੱਤਰਕਾਰ ਤੇ ਹਮਲਾ ਕਰ ਦਿੱਤਾ ਸੀਗਾ, ਤਾਂ ਫਿਰ ਜੇਲ੍ਹ ਮੈਨੂਅਲ ਦੇ ਵਿੱਚ ਕੀ ਰਹਿ ਗਿਆ? ਸੋ ਹੁਣ ਉਹ ਜਿਹੜੀ ਇਹਨਾਂ ਦੀ ਉਹ ਤਸਵੀਰ ਸੀਗੀ ਉਹ ਫਜ਼ੀਅਤ ਕਰਵਾ ਰਹੀ ਆ ਕਿ ਕੈਮਰੇ ਸਿੱਧੇ ਹੀ ਲੈ ਕੇ ਗਏ ਸੀਗੇ, ਏਡੀ ਵਧੀਆ ਫੋਟੋ ਆਈ ਹੈ, ਸਾਫ਼ ਫੋਟੋ ਆਈ ਆ। ਉਹ ਹੁਣ ਇਹ ਕਹਿੰਦੇ ਆ ਕਿ ਜਾਂਚ ਪੜਤਾਲ ਕਰਵਾਵਾਂਗੇ। ਪਰ ਇੱਥੋਂ ਦੀ ਜਿਹੜੀ ਜੇਲ੍ਹ ਆ ਉਹ ਇਸੇ ਤਰ੍ਹਾਂ ਹੀ ਬਦਨਾਮ ਰਹਿੰਦੀ ਆ, ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਉਮਰਾ ਨੰਗਲ ਇੱਥੇ ਇਹਨਾਂ ਨੇ ਬੰਦ ਕੀਤਾ ਸੀਗਾ, ਉਦੋਂ ਵੀ ਮੁਲਾਕਾਤ ਕਰਵਾਉਣ ਨੂੰ ਲੈ ਕੇ ਇੱਕ ਵਿਵਾਦ ਹੋਇਆ ਸੀ। ਉਸ ਵੇਲੇ ਵੀ ਇੱਕ ਅਫਸਰ ਦੀ ਬਲੀ ਚਾੜੀ ਗਈ ਸੀਗੀ। ਤਾਂ ਬਲੀ ਚਾੜ ਦੇਣਗੇ, ਪਰ ਅਸਲ ਦੇ ਵਿੱਚ ਇਹ ਸਾਰਾ ਕੁਛ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਪਾਵਰ ਹੁੰਦੀ ਹੈ ਜਿਹੜੀ ਪੋਲਿਟਿਕਸ ਦੀ, ਉਹ ਕਰਵਾਉਂਦੀ ਆ। ਆਮ ਕੈਦੀ ਨੂੰ ਇਸ ਤਰ੍ਹਾਂ ਸੋਫੇ ਨਹੀਂ ਮਿਲਦੇ ਮੁਲਾਕਾਤ ਵਾਸਤੇ। ਉਹਦੇ ਜਦੋਂ ਜੀ ਆਉਂਦੇ ਆ 2 ਮਿੰਟ ਕਿਤੇ ਉੱਤੇ ਹੇਠਾਂ ਹੋ ਜਾਣ ਤੇ ਧੱਕੇ ਮਾਰ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਤੇ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।